खबर ਸੀ। देर शाम जदों वो घर वापस आउंदी है तो अपनी भूआ की लाश देख के हैरान हो गई। लाश वेख के पता लगा कि उतक औरत का गोलियां मार के कतल किया गया। अर्शदीप कौर ने दस्सिया कि उसकी मासी कुलविंदर कौर की भैन के लड़के गुरसीनाथ सिंह उर्फ सिकंदर वासी पट्टी नाल जायदाद नूं लैके झगड़ा चल रहा सी। इस मामले नूं लैके सिकंदर ने देर शाम उन्हां दे घर आके चाची कुलविंदर कौर नूं गोलियां मार दित्तियां अते मौत दे घाट उतार दिता। पीड़ित ने दस्सिया मुलजम अक्सर ही उन्हां दे घर आउंदा रहिंदा सी, जिसने उस नूं मौके ते पूरी योजनाबंदी नाल आके इस वारदात नूं अंजाम दिता। ਉੱਥੇ ਇੱਕ ਦੋ ਵਾਰ ਵਾਰਦਾਤ ਕਰਨ ਆਇਆ ਵਾ, ਅਸੀਂ ਆਦਾ ਬਚਾ ਕੀਤਾ। ਦੂਜੀ ਵਾਰੀ ਉਹਨੇ ਬਹੁਤ ਸਾਰੇ ਮੁੰਡੇ ਘੱਲੇ ਆਪਦੇ ਦੋਸਤ ਅੰਮ੍ਰਿਤਸਰ ਦੇ, ਠੀਕ ਆ। ਉਸ ਤੋਂ ਬਾਅਦ ਜਿਹੜੀ ਉਹ ਵਾਰਦਾਤ ਹੋਈ ਸੀ ਉਹਦਾ ਪਰਚਾ ਚੱਲਦਾ ਪਿਆ ਇਹਨਾਂ ਤੇ, ਠੀਕ ਆ। ਪਤਾ ਕਿ ਮੇਰਾ ਉਹ ਆਖਰੀ ਟਾਈਮ ਹੋਗਾ ਜਦੋਂ ਮੈਂ ਸਟੇਡੀਅਮ ਗਈ ਆ ਤੇ ਮੁੜ ਕੇ ਆਪਦੀ ਭੂਆ ਨੂੰ ਮਰੀ ਵੇਖੂੰਗੀ ਤੇ ਮੈਂ ਸਿਰਫ ਚਾਹੁੰਦੀ ਇਨਸਾਫ ਜਿਹੜਾ ਮੈਨੂੰ ਹਰ ਤਰੀਕੇ ਨਾਲ ਦਿੱਤਾ ਜਾਵੇ ਤੇ ਮੇਰੀ ਇਹ ਪੋਸਟ ਹਰ ਪਾਸੇ ਪਾਈ ਜਾਵੇ ਕਿ ਅੱਜ ਕੱਲ ਖੂਨ ਦੇ ਰਿਸ਼ਤਿਆਂ ਤੇ ਵਿਸ਼ਵਾਸ ਨਾ ਕਰੋ, ਸਾਰੇ ਤੁਹਾਡੀ ਪੈਲੀ ਮਾਰਨ ਨੂੰ ਫਿਰ स्टेटमेंट रिकॉर्ड करके 302 का पत्र दिता जा रहा है करके ਜਿਹੜਾ ਵੀ ਇਹ ਦੋਸ਼ੀ ਪਾਇਆ ਗਿਆ गिरफ्तार करके सर इन्हां दे दस्सण मुताबिक भी प्रॉपर्टी ਦਾ ਵਿਵਾਦ ਇਹ ਕੋਈ ਕਾਰਨ ਹੋ ਸਕਦਾ ਕਿ ਉਹਨਾਂ ਨੇ ਜਿਹੜੀ ਇਹਦੀ ਤਫਤੀਸ਼ ਕਰਾਂਗੇ ਜੀ ਇਹ ਟੂ ਸੇ ਠੀਕ ਹੈ ਕਰਾਂਗੇ ਤਫਤੀਸ਼ ਕਰਕੇ ਫਿਰ ਆਪਾਂ ਫਾਈਨਲ ਕਰ ਸਕਦੇ ਹਾਂ। ਇਨੀਸ਼ੀਅਲ ਤੇ ਮਰਡਰ ਹੋਇਆ ਤਾਂ ਪਤਾ ਤਾਂ ਕਿੰਨੀ ਗੋਲੀ ਲੱਗੀ ਸਾਨੂੰ ਕਰ ਰਹੇ ਹਾਂ ਜੀ, ਮਲਾਇਆ ਕਰਦੇ ਮਲਾਇਆ ਕਰਕੇ ਫਿਰ ਮੁਕੰਮਲ ਜਾਣਕਾਰੀ ਬਾਅਦ ਚ ਠੀਕ ਹੈ।
ਦੇਰ ਸ਼ਾਮ ਜਦੋਂ ਉਹ ਘਰ ਵਾਪਸ ਆਉਂਦੀ ਹੈ ਤਾਂ ਆਪਣੀ ਭੂਆ ਦੀ ਲਾਸ਼ ਦੇਖ ਕੇ ਹੈਰਾਨ ਹੋ ਗਈ। ਲਾਸ਼ ਵੇਖ ਕੇ ਪਤਾ ਲੱਗਾ ਕਿ ਉਤਕ ਔਰਤ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ। ਅਰਸ਼ਦੀਪ ਕੌਰ ਨੇ ਦੱਸਿਆ ਕਿ ਉਸ ਦੀ ਮਾਸੀ ਕੁਲਵਿੰਦਰ ਕੌਰ ਦੀ ਭੈਣ ਦੇ ਲੜਕੇ ਗੁਰਸੀਨਾਥ ਸਿੰਘ ਉਰਫ ਸਿਕੰਦਰ ਵਾਸੀ ਪੱਟੀ ਨਾਲ ਜਾਇਦਾਦ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਇਸ ਮਾਮਲੇ ਨੂੰ ਲੈ ਕੇ ਸਿਕੰਦਰ ਨੇ ਦੇਰ ਸ਼ਾਮ ਉਹਨਾਂ ਦੇ ਘਰ ਆ ਕੇ ਚਾਚੀ ਕੁਲਵਿੰਦਰ ਕੌਰ ਨੂੰ ਗੋਲੀਆਂ ਮਾਰ ਦਿੱਤੀਆਂ ਅਤੇ ਮੌਤ ਦੇ ਘਾਟ ਉਤਾਰ ਦਿੱਤਾ। ਪੀੜਤ ਨੇ ਦੱਸਿਆ ਮੁਲਜ਼ਮ ਅਕਸਰ ਹੀ ਉਹਨਾਂ ਦੇ ਘਰ ਆਉਂਦਾ ਰਹਿੰਦਾ ਸੀ, ਜਿਸ ਨੇ ਉਸ ਨੂੰ ਮੌਕੇ ਤੇ ਪੂਰੀ ਯੋਜਨਾਬੰਦੀ ਨਾਲ ਆ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉੱਥੇ ਇੱਕ ਦੋ ਵਾਰ ਵਾਰਦਾਤ ਕਰਨ ਆਇਆ ਵਾ, ਅਸੀਂ ਆਦਾ ਬਚਾਅ ਕੀਤਾ। ਦੂਜੀ ਵਾਰੀ ਉਹਨੇ ਬਹੁਤ ਸਾਰੇ ਮੁੰਡੇ ਘੱਲੇ ਆਪਦੇ ਦੋਸਤ ਅੰਮ੍ਰਿਤਸਰ ਦੇ, ਠੀਕ ਆ। ਉਸ ਤੋਂ ਬਾਅਦ ਜਿਹੜੀ ਉਹ ਵਾਰਦਾਤ ਹੋਈ ਸੀ ਉਹਦਾ ਪਰਚਾ ਚੱਲਦਾ ਪਿਆ ਇਹਨਾਂ ਤੇ, ਠੀਕ ਆ। ਪਤਾ ਕਿ ਮੇਰਾ ਉਹ ਆਖਰੀ ਟਾਈਮ ਹੋਗਾ ਜਦੋਂ ਮੈਂ ਸਟੇਡੀਅਮ ਗਈ ਆ ਤੇ ਮੁੜ ਕੇ ਆਪਦੀ ਭੂਆ ਨੂੰ ਮਰੀ ਵੇਖੂਗੀ, ਤੇ ਮੈਂ ਸਿਰਫ ਚਾਹੁੰਦੀ ਇਨਸਾਫ ਜਿਹੜਾ ਮੈਨੂੰ ਹਰ ਤਰੀਕੇ ਨਾਲ ਦਿੱਤਾ ਜਾਵੇ ਤੇ ਮੇਰੀ ਇਹ ਪੋਸਟ ਹਰ ਪਾਸੇ ਪਾਈ ਜਾਵੇ ਕਿ ਅੱਜ ਕੱਲ ਖੂਨ ਦੇ ਰਿਸ਼ਤਿਆਂ ਤੇ ਵਿਸ਼ਵਾਸ ਨਾ ਕਰੋ, ਸਾਰੇ ਤੁਹਾਡੀ ਪੈਲੀ ਮਾਰਨ ਨੂੰ ਫਿਰ ਜੀ ਹੁੰਦੇ ਮੈਂ ਸਟੇਟਮੈਂਟ ਰਿਕਾਰਡ ਕਰਕੇ ਇਨਫੋ ਦੁਆਈ ਚੀਜ਼ ਦਾ ਪੱਤਰ ਦਿੱਤਾ ਜਾ ਰਿਹਾ ਹੈ ਕਰਕੇ ਜਿਹੜਾ ਵੀ ਇਹ 'ਚ ਦੋਸ਼ੀ ਪਾਇਆ ਗਿਆ ਗ੍ਰਿਫਤਾਰ ਕਰਕੇ ਕਾਨੂੰਨ ਦੇ ਮੁਤਾਬਕ ਸਰ ਇਹਨਾਂ ਦੇ ਦੱਸਣ ਮੁਤਾਬਕ ਵੀ ਪ੍ਰਾਪਰਟੀ ਦਾ ਵਿਵਾਦ ਚੱਲਦਾ ਸੀ, ਇਹ ਵੀ ਕਾਰਨ ਹੋ ਸਕਦਾ ਕਿ ਉਹਨਾਂ ਨੇ ਜਿਹੜੀ ਇਹਦੀ ਤਫਤੀਸ਼ ਕਰਾਂਗੇ ਜੀ ਇਹ ਟੂ ਅਰਲੀ ਟੂ ਸੇ ਠੀਕ ਹੈ ਕਰਾਂਗੇ ਤਫਤੀਸ਼ ਕਰਕੇ ਫਿਰ ਆਪਾਂ ਫਾਈਨਲ ਕਰ ਸਕਦੇ ਹਾਂ। ਇਨੀਸ਼ੀਅਲ ਤੇ ਮਰਡਰ ਹੋਇਆ ਤਾਂ ਪਰਚਾ ਤਾਂ ਕਿੰਨੀਆਂ ਗੋਲੀਆਂ ਲੱਗੀਆਂ ਸਾਨੂੰ ਕਰ ਰਹੇ ਹਾਂ ਜੀ, ਮਲਾਇਆ ਕਰਦੇ ਮਲਾਇਆ ਕਰਕੇ ਫਿਰ ਮੁਕੰਮਲ ਜਾਣਕਾਰੀ ਬਾਅਦ ਚ ਦੇਈਏ। ਠੀਕ ਹੈ।
ਉੱਥੇ ਇੱਕ ਦੋ ਵਾਰ ਵਾਰਦਾਤ ਕਰਨ ਆਇਆ ਵਾ, ਅਸੀਂ ਆਦਾ ਬਚਾਅ ਕੀਤਾ। ਦੂਜੀ ਵਾਰੀ ਉਹਨੇ ਬਹੁਤ ਸਾਰੇ ਮੁੰਡੇ ਘੱਲੇ ਆਪਦੇ ਦੋਸਤ ਅੰਮ੍ਰਿਤਸਰ ਦੇ, ਠੀਕ ਆ। ਉਸ ਤੋਂ ਬਾਅਦ ਜਿਹੜੀ ਉਹ ਵਾਰਦਾਤ ਹੋਈ ਸੀ ਉਹਦਾ ਪਰਚਾ ਚੱਲਦਾ ਪਿਆ ਇਹਨਾਂ ਤੇ, ਠੀਕ ਆ। ਪਤਾ ਕਿ ਮੇਰਾ ਉਹ ਆਖਰੀ ਟਾਈਮ ਹੋਗਾ ਜਦੋਂ ਮੈਂ ਸਟੇਡੀਅਮ ਗਈ ਆ ਤੇ ਮੁੜ ਕੇ ਆਪਦੀ ਭੂਆ ਨੂੰ ਮਰੀ ਵੇਖੂਗੀ, ਤੇ ਮੈਂ ਸਿਰਫ ਚਾਹੁੰਦੀ ਇਨਸਾਫ ਜਿਹੜਾ ਮੈਨੂੰ ਹਰ ਤਰੀਕੇ ਨਾਲ ਦਿੱਤਾ ਜਾਵੇ ਤੇ ਮੇਰੀ ਇਹ ਪੋਸਟ ਹਰ ਪਾਸੇ ਪਾਈ ਜਾਵੇ ਕਿ ਅੱਜ ਕੱਲ ਖੂਨ ਦੇ ਰਿਸ਼ਤਿਆਂ ਤੇ ਵਿਸ਼ਵਾਸ ਨਾ ਕਰੋ, ਸਾਰੇ ਤੁਹਾਡੀ ਪੈਲੀ ਮਾਰਨ ਨੂੰ ਫਿਰ ਅਜੀਬ ਹੁੰਦੇ ਮੈਂ ਸਟੇਟਮੈਂਟ ਰਿਕਾਰਡ ਕਰਕੇ 302 ਦਾ ਪੱਤਰ ਦਿੱਤਾ ਜਾ ਰਿਹਾ ਹੈ ਕਰਕੇ ਜਿਹੜਾ ਵੀ ਇਹ 'ਚ ਦੋਸ਼ੀ ਪਾਇਆ ਗਿਆ ਉਹਨੂੰ ਗ੍ਰਿਫਤਾਰ ਕਰਕੇ ਕਾਨੂੰਨ ਦੇ ਮੁਤਾਬਕ ਸਰ ਇਹਨਾਂ ਦੇ ਦੱਸਣ ਮੁਤਾਬਕ ਵੀ ਪ੍ਰਾਪਰਟੀ ਦਾ ਵਿਵਾਦ ਚੱਲਦਾ ਇਹ ਕੋਈ ਕਾਰਨ ਹੋ ਸਕਦਾ ਕਿ ਉਹਨਾਂ ਨੇ ਜਿਹੜੀ ਇਹਦੀ ਤਫਤੀਸ਼ ਕਰਾਂਗੇ ਜੀ, ਇਹ ਟੂ ਅਰਲੀ ਟੂ ਕਰਾਂਗੇ ਤਫਤੀਸ਼ ਕਰਕੇ ਫਿਰ ਆਪਾਂ ਫਾਈਨਲ ਦੱਸ ਸਕਦੇ ਹਾਂ। ਇਨੀਸ਼ੀਅਲ ਤੇ ਮਰਡਰ ਹੋਇਆ ਇਹਦਾ ਕਤਲ ਦਾ ਪਰਚਾ ਕਿੰਨੀਆਂ ਗੋਲੀਆਂ ਲੱਗੀਆਂ ਸਨ ਕਰ ਰਹੇ ਹਾਂ ਜੀ, ਮਲਾਇਆ ਕਰਕੇ ਫਿਰ ਮੁਕੰਮਲ ਜਾਣਕਾਰੀ ਬਾਅਦ ਚ ਦੇਈ। ਠੀਕ ਹੈ।
ਦੇਰ ਸ਼ਾਮ ਜਦੋਂ ਉਹ ਘਰ ਵਾਪਸ ਆਉਂਦੀ ਹੈ ਤਾਂ ਆਪਣੀ ਭੂਆ ਦੀ ਲਾਸ਼ ਦੇਖ ਕੇ ਹੈਰਾਨ ਹੋ ਗਈ। ਲਾਸ਼ ਵੇਖ ਕੇ ਪਤਾ ਲੱਗਾ ਕਿ ਉਤਕ ਔਰਤ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਅਰਸ਼ਦੀਪ ਕੌਰ ਨੇ ਦੱਸਿਆ ਕਿ ਉਸ ਦੀ ਮਾਸੀ ਕੁਲਵਿੰਦਰ ਕੌਰ ਦੀ ਭੈਣ ਦੇ ਲੜਕੇ ਗੁਰਸੀਨਾਥ ਸਿੰਘ ਉਰਫ ਸਿਕੰਦਰ ਵਾਸੀ ਪੱਟੀ ਨਾਲ ਜਾਇਦਾਦ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਇਸ ਮਾਮਲੇ ਨੂੰ ਲੈ ਕੇ ਸਿਕੰਦਰ ਨੇ ਦੇਰ ਸ਼ਾਮ ਉਹਨਾਂ ਦੇ ਘਰ ਆ ਕੇ ਚਾਚੀ ਕੁਲਵਿੰਦਰ ਕੌਰ ਨੂੰ ਗੋਲੀਆਂ ਮਾਰ ਦਿੱਤੀਆਂ ਅਤੇ ਮੌਤ ਦੇ ਘਾਟ ਉਤਾਰ ਦਿੱਤਾ। ਪੀੜਤ ਨੇ ਦੱਸਿਆ ਮੁਲਜ਼ਮ ਅਕਸਰ ਹੀ ਉਹਨਾਂ ਦੇ ਘਰ ਆਉਂਦਾ ਰਹਿੰਦਾ ਸੀ, ਜਿਸ ਨੇ ਉਸ ਨੂੰ ਮੌਕੇ ਤੇ ਪੂਰੀ ਯੋਜਨਾਬੰਦੀ ਨਾਲ ਆ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉੱਥੇ ਇੱਕ ਦੋ ਵਾਰ ਵਾਰਦਾਤ ਕਰਨ ਆਇਆ ਵਾ, ਅਸੀਂ ਆਦਾ ਬਚਾਅ ਕੀਤਾ। ਦੂਜੀ ਵਾਰੀ ਉਹਨੇ ਬਹੁਤ ਸਾਰੇ ਮੁੰਡੇ ਘੱਲੇ ਆਪਦੇ ਦੋਸਤ ਅੰਮ੍ਰਿਤਸਰ ਦੇ, ਠੀਕ ਆ। ਉਸ ਤੋਂ ਬਾਅਦ ਜਿਹੜੀ ਉਹ ਵਾਰਦਾਤ ਹੋਈ ਸੀ ਉਹਦਾ ਪਰਚਾ ਚੱਲਦਾ ਪਿਆ ਇਹਨਾਂ ਤੇ, ਠੀਕ ਆ। ਪਤਾ ਕਿ ਮੇਰਾ ਉਹ ਆਖਰੀ ਟਾਈਮ ਹੋਗਾ ਜਦੋਂ ਮੈਂ ਸਟੇਡੀਅਮ ਗਈ ਆ ਤੇ ਮੁੜ ਕੇ ਆਪਦੀ ਭੂਆ ਨੂੰ ਮਰੀ ਵੇਖੂਗੀ ਤੇ ਮੈਂ ਸਿਰਫ ਚਾਹੁੰਦੀ ਇਨਸਾਫ ਜਿਹੜਾ ਮੈਨੂੰ ਹਰ ਤਰੀਕੇ ਨਾਲ ਦਿੱਤਾ ਜਾਵੇ ਤੇ ਮੇਰੀ ਇਹ ਪੋਸਟ ਹਰ ਪਾਸੇ ਪਾਈ ਜਾਵੇ ਕਿ ਅੱਜ ਕੱਲ ਖੂਨ ਦੇ ਰਿਸ਼ਤਿਆਂ ਤੋਂ ਵਿਸ਼ਵਾਸ ਨਾ ਕਰੋ, ਸਾਰੇ ਤੁਹਾਡੀ ਪੈਲੀ ਮਾਰਨ ਨੂੰ ਫਿਰ ਸਟੇਟਮੈਂਟ ਰਿਕਾਰਡ ਕਰਕੇ 302 ਦਾ ਪੱਤਰ ਦਿੱਤਾ ਜਾਵੇ ਕਰਕੇ ਜਿਹੜਾ ਵੀ ਇਹ 'ਚ ਦੋਸ਼ੀ ਪਾਇਆ ਗਿਆ ਉਹਨੂੰ ਗ੍ਰਿਫਤਾਰ ਕਰਕੇ ਕਾਨੂੰਨ ਦੇ ਮੁਤਾਬਕ। ਸਰ ਇਹਨਾਂ ਦੇ ਦੱਸਣ ਮੁਤਾਬਕ ਵੀ ਪ੍ਰਾਪਰਟੀ ਦਾ ਵਿਵਾਦ ਚੱਲਦਾ ਇਹ ਕੋਈ ਕਾਰਨ ਹੋ ਸਕਦਾ ਕਿ ਉਹਨਾਂ ਨੇ ਜਿਹੜੀ ਇਹਦੀ ਤਫਤੀਸ਼ ਕਰਾਂਗੇ ਜੀ, ਕਰਾਂਗੇ ਤਫਤੀਸ਼ ਕਰਕੇ ਫਿਰ ਆਪਾਂ ਫਾਈਨਲ ਕਰ ਸਕਦੇ ਹਾਂ। ਇਨੀਸ਼ੀਅਲ ਤੇ ਮਰਡਰ ਹੋਇਆ ਤਾਂ ਕਿੰਨੀਆਂ ਗੋਲੀਆਂ ਲੱਗੀਆਂ ਸਰ ਕਰ ਰਹੇ ਹਾਂ ਜੀ, ਮੁਲਾਜ਼ਾ ਕਰਦੇ ਮੁਲਾਜ਼ਾ ਕਰਕੇ ਫਿਰ ਮੁਕੰਮਲ ਜਾਣਕਾਰੀ ਬਾਅਦ ਚ ਦੇਈਏ। ਠੀਕ ਹੈ। ਉੱਥੇ ਇੱਕ ਦੋ ਵਾਰ ਵਾਰਦਾਤ ਕਰਨ ਆਇਆ ਵਾ, ਅਸੀਂ ਆਦਾ ਬਚਾਅ ਕੀਤਾ। ਦੂਜੀ ਵਾਰੀ ਉਹਨੇ ਬਹੁਤ ਸਾਰੇ ਮੁੰਡੇ ਘੱਲੇ ਆਪਦੇ ਦੋਸਤ ਅੰਮ੍ਰਿਤਸਰ ਦੇ, ਠੀਕ ਆ। ਉਸ ਤੋਂ ਬਾਅਦ ਜਿਹੜੀ ਉਹ ਵਾਰਦਾਤ ਹੋਈ ਸੀ ਉਹਦਾ ਪਰਚਾ ਚੱਲਦਾ ਪਿਆ ਇਹਨਾਂ ਤੇ, ਠੀਕ ਆ। ਪਤਾ ਕਿ ਮੇਰਾ ਉਹ ਆਖਰੀ ਟਾਈਮ ਹੋਗਾ ਜਦੋਂ ਮੈਂ ਸਟੇਡੀਅਮ ਗਈ ਆ ਤੇ ਮੁੜ ਕੇ ਆਪਦੀ ਭੂਆ ਨੂੰ ਮਰੀ ਵੇਖੂਗੀ ਤੇ ਮੈਂ ਸਿਰਫ ਚਾਹੁੰਦੀ ਇਨਸਾਫ ਜਿਹੜਾ ਮੈਨੂੰ ਹਰ ਤਰੀਕੇ ਨਾਲ ਦਿੱਤਾ ਜਾਵੇ ਤੇ ਮੇਰੀ ਇਹ ਪੋਸਟ ਹਰ ਪਾਸੇ ਪਾਈ ਜਾਵੇ ਕਿ ਅੱਜ ਕੱਲ ਖੂਨ ਦੇ ਰਿਸ਼ਤਿਆਂ ਤੋਂ ਵਿਸ਼ਵਾਸ ਨਾ ਕਰੋ, ਸਾਰੇ ਤੁਹਾਡੀ ਪੈਲੀ ਮਾਰਨ ਨੂੰ ਫਿਰ ਇਨਫੋਰਮੇਸ਼ਨ
ਜੀਵ ਹੁੰਦੇ ਮੈਂ ਮੇਰੇ ਮੌਕੇ ਤੇ ਆ ਕੇ ਸਟੇਟਮੈਂਟ ਰਿਕਾਰਡ ਕਰਕੇ ਜਿनको ਦੋ ਆਈ ਦਾ ਪੱਤਰ ਦਿੱਤਾ ਜਾ ਰਿਹਾ ਪਰਚਾ ਦਰਜ ਕਰਕੇ ਜਿਹੜਾ ਵੀ ਇਹ 'ਚ ਦੋਸ਼ੀ ਪਾਇਆ ਗਿਆ